India's image turned from soft state to hard one under Modi and Doval. ਇਹ ਹਾਰਡ ਸਟੇਟ ਦਾ ਲੇਬਲ ਉਦੋਂ ਆਉਂਦਾ ਹੈ ਜਦੋਂ ਅਜੀਤ ਡੋਵਲ ਨੇ ਇਹ ਕਿਹਾ ਕਿ ਜੀ ਡਿਫੈਂਸਿਵ ਆਫੈਂਸ ਡਾਕਟਰੀਨ, ਕਿ ਅਸੀਂ ਸਿਰਫ ਡਿਫੈਂਸ ਨਹੀਂ ਕਰਨਾ ਜਾਂ ਆਪਣੇ ਨਹੀਂ, ਅਸੀਂ ਆਫੈਂਸ ਕਰਨਾ ਵੀ ਜਿੱਥੇ ਵੀ ਸਾਨੂੰ ਜਿਹੜਾ ਵਿਰੋਧੀ ਮਿਲੇ ਭਾਵੇਂ ਕਿਸੇ ਮੁਲਕ 'ਚ ਹੋਏ ਅਸੀਂ ਉਹਨੂੰ ਵਾਈਪ ਆਊਟ ਕਰਨਾ। 2019 ਤੋਂ ਲੈ ਕੇ ਹੁਣ ਤੱਕ ਔਰ ਪਿਛਲੇ 2 ਸਾਲਾਂ 'ਚ ਖਾਸ ਕਰ over a dozen of India's avowed enemies have been killed in their safe havens overseas. Hardeep Singh Nijjar was killed near a Gurdwara in Surrey, Canada by 2 unknown assailants in June 2023. जी 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ NIA ਨੇ ਔਰ ਉਹਨੂੰ ਅਸੀਂ ਐਲੀਮੀਨੇਟ ਕੀਤਾ ਕਿਉਂਕਿ ਇਹ ਕਹਿ ਰਿਹਾ ਇਹਨਾਂ 2 ਸਾਲਾਂ 'ਚ ਸੇਫ ਹੇਵਨ 'ਚ ਬੈਠਿਆਂ ਨੂੰ ਮਾਰਿਆ। ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਇਜ਼ਰਾਈਲ ਦੀ ਤਰ੍ਹਾਂ ਮੋਸਾਦ ਦੀ ਤਰ੍ਹਾਂ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਜਿਵੇਂ ਉਹਨਾਂ ਨੇ ਲਈ ਜੀ। ਅਸੀਂ ਬਲੈਕ ਸਪਟੈਂਬਰ ਗੈਂਗ ਜਿਨ੍ਹਾਂ ਨੇ ਮਾਰੇ ਸੀ ਸਾਡੇ ਖਿਡਾਰੀ ਓਲੰਪਿਕ ਅਸੀਂ ਸਾਰੇ ਐਲੀਮੀਨੇਟ ਕਰ ਹੀ ਹੈਡ ਸੈਡ ਕਰਦੇ ਹਾਂ ਅਸੀਂ ਕੋਵਿਡ ਕਰਕੇ ਮਾਰਦੇ ਹਾਂ ਪਰ ਅਜੇ ਅਸੀਂ ਉਸ ਦੀ ਜ਼ਿੰਮੇਵਾਰੀ ਲੈਣ ਦੀ ਹਿੰਮਤ ਨਹੀਂ ਰੱਖਦੇ ਕਿਉਂਕਿ ਇਹ ਸਾਡੀ ਜਿਹੜੀ ਹੈ ਤਹਿਜ਼ੀਬੀ ਹਕੀਕਤ ਨਹੀਂ ਹੈ। ਜਦੋਂ ਹੁਣ ਟਰੂਡੋ ਨੇ ਕਿਹਾ ਔਰ ਜਿਵੇਂ ਇੰਡੀਅਨਸ ਨੇ ਉਹਨੂੰ ਕੀਤਾ ਰੀਬਫ, ਉਹਨਾਂ ਨੇ ਕਿਹਾ ਜੀ ਅਸੀਂ ਹੁਣ ਦੱਸ ਦਿੱਤਾ ਹੈ ਵੀ ਸਾਨੂੰ ਇਹ ਕਹਿਣ 'ਚ ਕੋਈ ਸ਼ਰਮ ਨਹੀਂ ਹੈ ਵੀ ਅਸੀਂ ਮਾਰਿਆ। Any country that harbors terrorists and terror sympathizers in its backyard unwittingly creates a vicious ecosystem like Pakistan, which one day turns on its host. Canada under Justin Trudeau has much to fear and learn from that chilling hiring prophecy. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਭਿਜੀਤ ਮਜਬੂਦਰ ਨਾਂ ਦਾ ਕੈਨੇਡਾ ਵਿੱਚ ਅਖੌਤੀ ਭਾਰਤੀ ਪੱਤਰਕਾਰ ਹੈ ਪਰ ਅਸਲ ਵਿੱਚ ਉਹ ਭਾਰਤੀ ਖੁਫੀਆ ਏਜੰਸੀ ਰਾਹ ਦਾ ਕਰਿੰਦਾ ਹੈ ਅਤੇ ਸਮੇਂ-ਸਮੇਂ ਸਿੱਖ ਵਿਰੋਧੀ ਸ਼ਰਾਰਤਾਂ ਲਈ ਜਾਣਿਆ ਜਾਂਦਾ ਹੈ। ਸੋ ਉਸਨੇ ਆਪਣੀ ਹਾਲ ਦੀ ਲਿਖਤ ਵਿੱਚ ਇੰਕਸ਼ਾਫ ਕੀਤਾ ਹੈ ਕਿ ਮੋਦੀ ਅਤੇ ਅਜੀਤ ਡੋਵਾਲ ਦੀ ਜਿਹੜੀ ਲੀਡਰਸ਼ਿਪ ਹੈ ਵਿੱਚ 2019 ਤੋਂ 1 ਦਰਜਨ ਤੋਂ ਜ਼ਿਆਦਾ ਭਾਰਤ ਵਿਰੋਧੀਆਂ ਨੂੰ ਟਿਕਾਣੇ ਜਿਹੜਾ ਉਹ ਲਗਾਇਆ ਗਿਆ ਹੈ ਜਿਸ ਵਿੱਚ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਜਰ ਦੇ ਨਾਵਾਂ ਤੋਂ ਬਿਨਾਂ ਕਸ਼ਮੀਰੀ ਆਜ਼ਾਦੀ ਪਸੰਦਾਂ ਦੇ ਵੀ ਨਾਂ ਨੇ। ਸੋ ਅਭਿਜੀਤ ਮਜਬੂਦਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਹੁਣ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੀ ਤਰਜ਼ ਤੇ ਇੱਕ ਹਾਰਡ ਪਾਵਰ ਬਣ ਗਿਆ ਹੈ ਅਤੇ ਵਿਰੋਧੀ ਕਿਤੇ ਵੀ ਬੈਠੇ ਹੋਣ ਉਹਨਾਂ ਨੂੰ ਟਿਕਾਣੇ ਲਾਉਣ ਦੀ ਉਹ ਹਿੰਮਤ ਰੱਖਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਤਾਂ ਸਟੇਟ ਦੇ ਨੁਮਾਇੰਦੇ ਹੁੰਦੇ ਨੇ ਜਿਵੇਂ ਉਹਨਾਂ ਦਾ ਫੋਰਨ ਆਫਿਸ ਹੈ ਜਾਂ ਉਹਨਾਂ ਦੇ ਬਾਹਰ ਕੌਂਸੂਲੇਟ ਔਰ ਹਾਈ ਕਮਿਸ਼ਨ ਨੇ, ਉਹ ਤਾਂ ਜੋ ਉਹਨਾਂ ਦੀ ਫੋਰਨ ਆਫਿਸ ਦੀ ਪਾਲਿਸੀ ਹੁੰਦੀ ਹੈ ਉਸ ਨੂੰ ਲਿਖਤੀ ਤੋਂ ਉਹ ਬਾਬੂ ਹੁੰਦੇ ਨੇ, ਉਸ ਨੂੰ ਉਹ ਦੁਹਰਾਉਂਦੇ ਨੇ। ਹਾਲਾਂਕਿ ਪਾਲਿਸੀ ਜਿੱਥੇ ਪਿੱਛੇ ਬਣਦੀ ਹੈ ਉੱਥੇ ਉਹਨਾਂ ਦੇ ਇੰਟੈਲੀਜੈਂਸ ਔਰ ਬਿਊਰੋਕਰੈਟ ਔਰ ਜਿਹੜੇ ਥਿੰਕ ਟੈਂਕ ਉਹਦੇ 'ਚ ਇਨਵੋਲਵ ਹੁੰਦੇ ਨੇ। ਲੇਕਿਨ ਕੁਛ ਜਿਵੇਂ ਹੁਣ ਪੀਰੀਅਡ ਦੇ ਵਿੱਚ ਅਸੀਂ ਨਾਨ ਸਟੇਟ ਐਕਟਰਸ ਕਹਿੰਦੇ ਹਾਂ, ਸਟੇਟ ਨਾਲ ਐ ਦੱਸਿਆ ਹੁੰਦਾ ਵੀ ਉਹਨਾਂ ਦਾ ਸਟੇਟ ਨਾਲ ਕੋਈ ਸੰਬੰਧ ਨਹੀਂ ਪਰ ਉਹ ਸਟੇਟ ਦੀ ਗੱਲ ਨੂੰ ਹੀ ਉਹਨਾਂ ਦੇ ਨੈਰੇਟਿਵ ਨੂੰ ਹੀ ਸਾਹਮਣੇ ਲਿਆ ਰਹੇ ਹੁੰਦੇ ਨੇ। ਉਸ ਕਿਸਮ ਦੇ ਅਸੀਂ ਅੱਜ ਕੱਲ੍ਹ ਯੂਟਿਊਬਰ ਵੀ ਦੇਖਦੇ ਹਾਂ, ਗੋਬਰ ਆਰੀਆ ਵਰਗੇ ਜਾਂ ਸ਼ੇਖਰ ਗੁਪਤੇ ਵਰਗੇ, ਭਾਵੇਂ ਕਹਿਣ ਨੂੰ ਜੀ ਅਸੀਂ ਪ੍ਰਿੰਟ ਦੇ ਫਲਾਣਾ ਅਸੀਂ ਨਿਊਟਰਲ ਹੈ ਉਸੇ ਨੂੰ ਹੀ, ਜਾਂ ਉਹ ਪਾਲਕੀ ਸ਼ਰਮਾ ਗ੍ਰੈਵਿਟੈਸ ਦੀ ਔਰ ਹੋਰ ਜਿਹੜੇ ਇਸ ਕਿਸਮ ਦੇ ਨੇ ਪਾਰਟ ਜੀ। ਇੱਕ ਉਹ ਜਿਹੜੇ ਉਹਨਾਂ ਨੇ ਬਾਹਰ ਰੱਖੇ ਹੋਏ ਨੇ ਜਿਨ੍ਹਾਂ ਦਾ ਇਹ ਪਤਾ ਹੁੰਦਾ ਹੈ ਵੀ ਜਿਨ੍ਹਾਂ ਨੂੰ ਉਹਨਾਂ ਨੇ ਬਾਏ ਕੀਤਾ। ਜਿਵੇਂ ਮੈਂ ਉਸ ਓਪਨ ਸੀਕ੍ਰੇਟਸ ਦੀ ਗੱਲ ਕੀਤੀ, ਜਿਹੜਾ IB ਦਾ ਬਿਊਰੋ ਚੀਫ ਸੀ ਮਲੋਏ ਧਾਰ, ਉਸਨੇ ਉਹਦੇ 'ਚ ਮੈਂਸ਼ਨ ਕੀਤਾ ਸੀ ਕਿ ਅਸੀਂ ਕਿਵੇਂ ਜਿਹੜੇ ਨੇ ਉਹ 3 ਪੰਜਾਬੀ ਜਰਨਲਿਸਟ ਵੀ ਜਿਹੜੇ ਮੀਡੀਆ ਹਾਊਸਿਸ ਵਾਲੇ ਸੀ, ਨਿਊਜ਼ਪੇਪਰ ਚਲਾਉਂਦੇ ਸੀ, ਉਹ ਵੀ ਆਪਣੀ ਪੇਰੋਲ 'ਤੇ ਲਿਆਉਂਦੇ ਸੀ। ਉਹਦੇ 'ਚ ਇੱਕ ਤਾਰਾ ਹੇਅਰ ਦਾ ਨਾਮ ਵੀ ਸੀ, ਹਾਲਾਂਕਿ ਉਹ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਹੀ ਮਾਰਿਆ ਗਿਆ ਸੀ ਬਾਅਦ ਦੇ ਵਿੱਚ। ਔਰ ਇਹ ਇੱਕ ਕਾਮਨ ਨੋਰਮ ਹੈ। ਇਵੇਂ ਹੀ ਕੈਨੇਡਾ ਟੋਰਾਂਟੋ 'ਚ ਅਭਿਜੀਤ ਮਜਮੂਦਾਰ ਨਾਂ ਦਾ ਬੰਦਾ, ਉਸ ਬਾਰੇ ਪਤਾ ਹੈ। ਹਾਲਾਂਕਿ ਉਸ ਦੀਆਂ ਸਟੋਰੀਜ਼ ਵੀ ਪਲਾਂਟ ਹੁੰਦੀਆਂ ਨੇ, ਕਈ ਵਾਰ ਉਹ ਹੁਣ ਵੀ ਓਪੀਨੀਅਨ ਦੇ ਥੱਲੇ ਉਸ ਦਾ, ਲੇਕਿਨ ਇਹ ਸਾਰੇ ਬੜੇ ਜਿਹੜੇ ਨੇ ਉਹ ਕਲੋਜ਼ਲੀ ਜੁੜੇ ਹੁੰਦੇ ਨੇ। ਇਸੇ ਤਰ੍ਹਾਂ ਇੱਕ ਬੈਨਰਜੀ ਨਾਂ ਦਾ ਵੀ, ਉਹ ਵੀ ਈਸਟ ਕੋਸਟ 'ਤੇ ਬਿਠਾਇਆ ਹੋਇਆ ਕਿ ਬਈ ਉਹਨੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਰਾਰਤ ਕਰਨੀ ਹੁੰਦੀ ਹੈ।
ਹੁਣ ਅੱਜ ਜਦੋਂ ਕਿ ਚਾਰੇ ਪਾਸੇ ਇਹ ਇੱਕ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਹੈ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਭਾਰਤ ਨੂੰ ਦੋਸ਼ੀ ਦੱਸਿਆ ਕਿ ਉਹਨਾਂ ਨੇ ਜਿਹੜਾ ਮਰਡਰ ਕੀਤਾ, ਔਰ ਇੱਕ ਪਾਸੇ ਭਾਰਤ ਜਾਂ ਉਹਨਾਂ ਦਾ ਇੱਕ ਕਲਾਸ ਜਿਹੜੀ ਫੁੱਲ ਸਕੇਲ ਉਹਨੂੰ ਨਾ ਕਰਨ ਤੇ ਲੱਗੀ। ਜੀ ਟਰੂਡੋ ਨੇ ਸਬੂਤ ਕਿਉਂ ਨਹੀਂ ਦਿਖਾਇਆ, ਕਿੱਥੇ ਨੇ ਸਬੂਤ, ਉਹਨੇ ਪ੍ਰਾਈਵੇਟਲੀ ਕਿਉਂ ਨਹੀਂ ਕਿਹਾ। ਸ਼ਸ਼ੀ ਥਰੂਰ ਉਹ ਵੀ ਕਹਿ ਰਿਹਾ ਜੀ ਉਹਨੇ ਪ੍ਰਾਈਵੇਟਲੀ, ਉਹ ਕਹਿ ਰਿਹਾ ਉਹਨੇ ਜਸਟਿਨ ਟਰੂਡੋ ਨੇ ਕਿਹਾ ਮੈਂ ਮੋਦੀ ਨੂੰ ਵੀ ਕਿਹਾ, ਉਸ ਤੋਂ ਪਹਿਲਾਂ ਸਾਡੇ ਇੰਟੈਲੀਜੈਂਸ ਵਾਲੇ ਦੇ ਡਿਡਨਟ ਕੋਆਪਰੇਟ। ਸੋ ਉਹ ਉਸ ਗੱਲ ਦੇ ਉੱਤੇ ਲੱਗੇ ਹੋਏ ਨੇ ਆਮ ਲੋਕਾਂ ਨੂੰ ਭਰਮਾਉਣ ਦੇ ਲਈ। ਲੇਕਿਨ ਇੱਕ ਉਹ ਨੇ ਜਿਹੜੇ ਜਸਟੀਫਾਈ ਕਰਨਾ ਚਾਹੁੰਦੇ ਨੇ ਕਿ ਵੀ ਇਹ ਜੋ ਵੀ ਹੋਇਆ ਇਹ ਤਾਂ ਦੱਸਦਾ ਕਿ ਮੋਦੀ ਔਰ ਅਜੀਤ ਡੋਵਲ ਔਰ ਅਮਿਤ ਸ਼ਾਹ ਕਿੰਨੇ ਤਾਕਤਵਰ ਪਾਵਰਫੁਲ ਫੈਸਲਾ ਲੈਣ ਵਾਲੇ ਨੇ। ਇਹ ਕੋਈ ਮਨਮੋਹਨ ਸਿੰਘ ਜਾਂ ਉਸ ਤੋਂ ਪਹਿਲਿਆਂ ਦੀ ਸਰਕਾਰ ਨਹੀਂ ਹੈ ਜਿਹੜੀ ਕਿ ਸੌਫਟ ਟਾਰਗੇਟ ਬਣੀ ਹੋਈ ਸੀ ਜਦੋਂ ਭਾਰਤ ਦੇ ਵਿੱਚ ਦਹਿਸ਼ਤ ਮੁੰਬਈ ਅਟੈਕ ਹੋ ਗਿਆ, ਦੂਸਰਾ ਹੋ ਗਿਆ ਔਰ ਚੁੱਪ ਕਰਕੇ ਬੈਠੇ ਸੀ। ਇਹ ਡੈਲੀਬਰੇਟ ਫੈਸਲਾ ਉਹਨਾਂ ਨੇ ਲਿਆ ਕਿ ਉਹਨਾਂ ਨੇ ਜਿਹੜਾ ਉਹ ਹਾਰਡ ਸਟੇਟ ਬਣਨਾ ਔਰ ਮੋਸਾਦ ਔਰ KGB ਦੀ ਤਰਜ਼ ਦੇ ਉੱਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਜਾਂ ਜਿਹੜੇ ਉਹਨਾਂ ਨਾਲ ਡਾਈਸੈਂਟ ਰੱਖਦੇ ਨੇ ਉਹਨਾਂ ਨੂੰ ਐਲੀਮੀਨੇਟ ਕਰਨੇ। ਹੁਣ ਇਹ ਅਭਿਜੀਤ ਮਜਮੂਦਾਰ ਦਾ ਰਾਈਟ ਅਪ ਇਜ਼ ਰਾ ਦਾ ਨਿਊ ਮੋਸਾਦ sign of interrogation. India's image turned from soft state to hard one under Modi and Doval. ਕਿ ਮੋਦੀ ਤੇ ਡੋਵਲ ਦੇ ਥੱਲੇ ਜਿਹੜਾ ਹੈ ਉਹ ਹਾਰ। ਫਿਰ ਉਹਨੇ ਪਿਛੋਕੜ ਦਿੱਤਾ ਹੈ ਕਿ ਜੀ ਕਿਵੇਂ ਬੰਗਲਾਦੇਸ਼ ਭਾਰਤੀ ਫੌਜੀ ਮਾਰੇ ਗਏ ਸੀ, ਕੋਈ ਆਵਾਜ਼ ਸੁਣਨ ਵਾਲਾ ਨਹੀਂ ਸੀ। ਔਰ ਜਿਉਂ ਹੀ ਜਿਹੜਾ ਇਹ ਹਾਰਡ ਸਟੇਟ ਦਾ ਲੇਬਲ ਉਦੋਂ ਆਉਂਦਾ ਹੈ ਜਦੋਂ ਅਜੀਤ ਡੋਵਲ ਨੇ ਇਹ ਕਿਹਾ ਕਿ ਜੀ ਡਿਫੈਂਸਿਵ ਆਫੈਂਸ ਡਾਕਟਰੀਨ, ਕਿ ਅਸੀਂ ਸਿਰਫ ਡਿਫੈਂਸ ਨਹੀਂ ਕਰਨਾ ਜਾਂ ਆਪਣੇ ਨਹੀਂ, ਅਸੀਂ ਆਫੈਂਸ ਕਰਨਾ ਵੀ ਜਿੱਥੇ ਵੀ ਸਾਨੂੰ ਜਿਹੜਾ ਵਿਰੋਧੀ ਮਿਲੇ ਭਾਵੇਂ ਕਿਸੇ ਮੁਲਕ 'ਚ ਹੋਇਆ ਅਸੀਂ ਉਹਨੂੰ ਵਾਈਪ ਆਊਟ ਕਰਨਾ। ਉਹਨੇ ਕਿਹਾ ਜੀ ਇਸ ਦੇ ਥੱਲੇ ਇਹ ਡਾਕਟਰੀਨ ਕਿੰਨੀ ਕਾਮਯਾਬੀ ਨਾਲ ਚੱਲੀ। ਉਹਨੇ ਕਿਹਾ ਜੀ ਕਿ ਵੀ ਉਹਨੇ ਪਹਿਲਾਂ ਪਾਕਿਸਤਾਨ ਨੂੰ ਇਹ ਵਾਰਨ ਕੀਤਾ ਕਿ ਯੂ ਡੂ ਵਨ ਮੋਰ ਮੁੰਬਈ ਯੂ ਲੂਜ਼ ਬਲੋਚਿਸਤਾਨ, ਜੇ ਤੁਸੀਂ ਉਵੇਂ ਕੀਤਾ ਅਸੀਂ ਤੁਹਾਡੇ ਤੋਂ ਬਲੋਚਿਸਤਾਨ ਖੋਹ ਲਾਂਗੇ। ਫਿਰ ਉਹਨੇ ਨਰਿੰਦਰ ਮੋਦੀ ਦੀ ਪ੍ਰਾਈਮ ਮਿਨਿਸਟਰ ਔਰ ਡੋਵਲ ਦਾ ਇਹ ਸਾਰਿਆਂ ਉਹਨੂੰ ਬਿਆਨਿਆ ਕਿ ਵੀ ਕਿਵੇਂ ਕ੍ਰਾਸ ਬਾਰਡਰ ਐਕਸ਼ਨ ਜਿਹੜੇ ਨੇ ਅਜੀਤ ਡੋਵਲ ਨੇ ਕੀਤੇ 2015 'ਚ ਆਪਰੇਸ਼ਨ ਅਗੇਂਸਟ ਨਾਗਾ ਮਿਲੀਟੈਂਟਸ ਕਿ ਮਿਆਂਮਾਰ ਦੀ ਹੱਦ 'ਚ ਜਾ ਕੇ ਉਹਨਾਂ ਨੂੰ ਮਾਰਿਆ। 2016 'ਚ ਪੋਸਟ ਉਰੀ ਅਟੈਕ ਸਰਜੀਕਲ ਸਟ੍ਰਾਈਕਸ LOC ਕ੍ਰਾਸ ਕੀਤੀ। ਫਿਰ 2019 ਦੇ ਵਿੱਚ ਬਾਲਾਕੋਟ ਏਅਰ ਸਟ੍ਰਾਈਕ ਪੁਲਵਾਮਾ ਤੋਂ ਬਾਅਦ ਕਿ ਇਹ ਓਫੈਂਸਿਵ ਡਿਫੈਂਸ ਜਿਹੜੀ ਡਾਕਟਰੀਨ ਹੈ ਅਜੀਤ ਡੋਵਲ ਦੀ ਉਹਦੇ ਥੱਲੇ ਹੀ ਇਹ ਪੋਸੀਬਲ ਹੋਇਆ। ਔਰ ਉਹਨਾਂ ਨੇ ਕਿਹਾ ਕਿ ਜੀ ਈਵਨ ਡੋਕਲਾਮ ਦੇ ਵਿੱਚ ਵੀ ਦੇਖੋ ਇੰਡੀਆ ਨੇ, ਹਾਲਾਂ ਬਾਰਡਰ ਨਹੀਂ ਸੀ ਲੱਗਦਾ ਉੱਥੇ ਇੰਡੀਆ ਦਾ, ਪਰ ਉੱਥੇ ਜਾ ਕੇ ਵੀ ਇੰਡੀਆ ਨੇ ਆਪਣੀ ਇਹ ਨਹੀਂ ਦੱਸਿਆ ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ ਤੁਹਾਡੇ ਤੋਂ ਖੋਈ ਹੋਈ ਹੈ, ਪਰ ਇਹ ਜਿਹੜੀ ਗੱਲ ਅਸਲੀ ਅਸੀਂ ਕਰਨਾ ਚਾਹੁੰਦੇ। ਹੁਣ ਜਿਹੜਾ ਇਹ ਐਡਮਿਸ਼ਨ ਹੈ ਔਰ ਇਹ ਬਿਲਕੁਲ ਮੈਂ ਇਹ ਜੋ ਇਹਨੇ ਕਿਹਾ ਇਹਦਾ ਲਫ਼ਜ਼ ਠੀਕ ਹੈ, ਇਹਨਾਂ ਦੀ ਬਿਲਕੁਲ ਇਹੀ ਲਾਈਨ ਹੈ। Since 2019 and especially in the last 24 months 2019 ਤੋਂ ਲੈ ਕੇ ਹੁਣ ਤੱਕ ਔਰ ਪਿਛਲੇ 2 ਸਾਲਾਂ 'ਚ ਖਾਸ ਕਰ over a dozen of India's avowed enemies have been killed in their safe havens overseas। ਕਿ ਪਿਛਲੇ 2 ਸਾਲਾਂ 'ਚ 1 ਦਰਜਨ ਤੋਂ ਜ਼ਿਆਦਾ ਜਿਹੜੇ ਭਾਰਤ ਦੇ ਦੁਸ਼ਮਣ ਸੀ ਜਿੱਥੇ ਬੈਠੇ ਹੋਏ ਸੀ ਆਪਣੇ ਸੁਰੱਖਿਅਤ ਟਿਕਾਣਿਆਂ ਤੇ ਉੱਥੇ ਜਾ ਕੇ ਉਹਨਾਂ ਨੂੰ ਮਾਰਿਆ ਗਿਆ। ਔਰ ਉਹਦੇ 'ਚ ਉਹਨਾਂ ਨੇ ਪਹਿਲਾਂ ਫਿਰ ਉਹਦਾ ਪੂਰਾ ਵੇਰਵਾ ਦਿੱਤਾ ਹੈ। ਵੇਰਵਾ ਹੁਣ ਤੋਂ ਹਰਦੀਪ ਸਿੰਘ ਨਿੱਜਰ ਤੋਂ ਪਿੱਛੇ ਨੂੰ ਆਇਆ। ਹਰਦੀਪ ਸਿੰਘ ਨਿੱਜਰ ਵਾਸ ਕਿਲਡ ਨੀਅਰ ਏ ਗੁਰਦੁਆਰਾ ਇਨ ਸਰੀ ਕੈਨੇਡਾ ਬਾਈ 2 ਅਨਨੋਨ ਅਸੈਲੈਂਟਸ ਇਨ ਜੂਨ 2023 ਕਿ ਜੀ 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ NIA ਨੇ ਔਰ ਉਹਨੂੰ ਅਸੀਂ ਐਲੀਮੀਨੇਟ ਕੀਤਾ ਕਿਉਂਕਿ ਉਹ ਕਹਿ ਰਿਹਾ ਇਹਨਾਂ 2 ਸਾਲਾਂ 'ਚ ਸੇਫ ਹੇਵਨ 'ਚ ਬੈਠਿਆਂ ਨੂੰ ਮਾਰਿਆ। Riaz Ahmed alias Abu Qasim was shot dead in a mosque in Pakistan, Kashmir, September 23। ਅਸੀਂ ਡਿਸਕਸ ਕੀਤਾ ਸੀ ਕਿ ਆਜ਼ਾਦ ਕਸ਼ਮੀਰ ਦੇ ਰਾਵਲਾਕੋਟ ਟਾਊਨ ਦੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦਿਆਂ ਰਿਆਜ਼ ਅਹਿਮਦ ਨੂੰ ਮਾਰਿਆ ਗਿਆ ਜਿਹੜਾ ਕਿ ਕਸ਼ਮੀਰੀ ਐਕਟਿਵਿਸਟ ਸੀ। ਸੋ ਇਹਨੇ ਐਡਮਿਟ ਕੀਤਾ ਸੀ ਤਾਂ ਉਦੋਂ ਹੀ ਇਹਦੇ ਤੇ ਇੱਕ ਸੈਗਮੈਂਟ ਕੀਤਾ ਸੀ ਕਿ ਭਾਈ ਇਹ ਜਿਹੜਾ ਪੈਟਰਨ ਹੈ ਇਹਨਾਂ ਦਾ ਉਹ ਦੱਸਦਾ ਵੀ ਇਹ ਇਹਨਾਂ ਦਾ ਕੰਮ ਹੈ। ਫਿਰ ਮੌਲਾਨਾ ਮਸੂਦ ਅਜ਼ਹਰ ਜਿਹੜਾ ਕਿ 2019 'ਚ ਇੱਕ ਐਸਕੇਪ ਕਰ ਗਿਆ ਸੀ ਬੌਂਬ ਬਲਾਸਟ 'ਚੋਂ, ਪਸ਼ਾਵਰ 'ਚ ਸੀ, ਉਹ ਮੋਸਟ ਵਾਂਟਡ ਸੀ, ਉਹਨੂੰ ਜਿਹੜਾ ਹੈ ਉੱਥੇ ਜਾ ਕੇ ਜਿਹੜਾ ਹੈ ਐਲੀਮੀਨੇਟ ਕੀਤਾ।
ਬਸ਼ੀਰ ਅਹਿਮਦ ਪੀਰ ਹਿਜਬੁਲ ਮੁਜਾਹਿਦੀਨ ਇਹ ਸਾਰੇ ਕਸ਼ਮੀਰੀਆਂ ਦੇ ਨਾਂ ਨੇ। ਉਹਨੂੰ ਫਰਵਰੀ 2023 ਦੇ ਵਿੱਚ ਰਾਵਲਪਿੰਡੀ ਦੇ ਵਿੱਚ ਮਾਰਿਆ। ਇਹਦਾ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹ ਪਾਕਿਸਤਾਨ ਔਰ ਕਿੱਥੇ ਸੁੱਤੀ ਹੈ ਪਾਕਿਸਤਾਨ ਦੀ ISI ਬੜੇ ਸੋਲੇ ਇਹ ਐਡਮਿਟ ਕਰ ਰਹੇ ਨੇ ਔਰ ਇਹਨਾਂ ਦਾ ਹੀ ਕੰਮ ਜੀ। ਫਿਰ ਖਾਲਿਸਤਾਨੀ ਐਕਸਟ੍ਰੀਮਿਸਟ ਅਵਤਾਰ ਸਿੰਘ ਖੰਡਾ who targeted the Indian mission in UK died of unknown causes at a Birmingham hospital in June 2023। ਇਹ ਵੀ ਐਡਮਿਟ ਕਰ ਲਿਆ ਕਿ ਜੀ ਹਾਲਾਂ ਉਦੋਂ ਸੀ ਕਿ ਜੀ ਫਲਾਣਾ ਹੋ ਗਿਆ, ਉਹਨੂੰ ਕੈਂਸਰ ਸੀ ਤੇ ਬਲੱਡ ਕੈਂਸਰ ਸੀ। ਹੁਣ ਉਹ ਇਸ ਲਿਸਟ 'ਚ ਸ਼ਾਮਲ ਕਰ ਰਿਹਾ ਕਿ ਦਰਜਨ ਤੋਂ ਜ਼ਿਆਦਾ ਜਿਹੜੇ ਪਿਛਲੇ 2 ਸਾਲ 'ਚ ਮਾਰੇ ਨੇ। ਫਿਰ ਇਆਜ਼ ਅਹਿਮਦ ਅਹੰਗਾਰ ਕਸ਼ਮੀਰੀ ਟੈਰਰਿਸਟ ਜਿਹੜਾ ਹੈ ਉਸ ਨੂੰ ਅਫਗਾਨਿਸਤਾਨ ਦੇ ਕੁਨਾਰ ਪ੍ਰੋਵਿੰਸ 'ਚ ਫਰਵਰੀ 20 ਇਹ ਅਸੀਂ ਇਸੇ ਸਾਲ ਦੀ ਗੱਲ ਕਰ ਰਹੇ ਹਾਂ। ਫਿਰ ਜੈਸ਼ ਏ ਮੁਹੰਮਦ ਦਾ ਜ਼ਿਕਰ ਹੈ। ਖਾਲਿਸਤਾਨ ਕਮਾਂਡੋ ਫੋਰਸ ਪਰਮਜੀਤ ਸਿੰਘ ਪੰਜਵੜ ਵਾਸ ਸ਼ਾਟ ਡੈਡ ਇਨ ਲਾਹੌਰ ਬਾਈ 2 ਗਨਮੈਨ ਇਨ ਮਈ 2023 ਕਿ ਮਈ ਦੇ ਮਹੀਨੇ 'ਚ ਇਸੇ ਸਾਲ ਦੇ ਪਰਮਜੀਤ ਸਿੰਘ ਪੰਜਵੜ ਨੂੰ ਜਿਹੜਾ ਲਾਹੌਰ ਦੇ ਵਿੱਚ ਐਲੀਮੀਨੇਟ ਕੀਤਾ ਗਿਆ। ਫਿਰ ਉਹਨੇ ਇੱਕ ਹੋਰ ਜਿਹੜਾ ਹੈ ਉਹ ਕਸ਼ਮੀਰੀ ਦਾ ਜ਼ਿਕਰ ਕੀਤਾ। ਫਿਰ ਇਹ ਹਾਲਾਂ ਅਸੀਂ ਕਦੇ ਬਹੁਤਾ ਡਿਸਕਸ ਨਹੀਂ ਕੀਤਾ ਪਰ ਖਾਲਿਸਤਾਨੀ ਟੈਰਰਿਸਟ ਹਰਵਿੰਦਰ ਰਿੰਡਾ mysteriously dies in Lahore hospital in November 2022 reportedly of a drug overdose ਕਿ ਅਸੀਂ ਡਰੱਗ ਓਵਰਡੋਜ਼ ਦੇ ਨਾਲ ਹੀ ਜਿਹੜਾ ਇਹਨੂੰ ਹਰਵਿੰਦਰ ਰਿੰਦਾ ਨੂੰ ਲਾਹੌਰ ਦੇ ਵਿੱਚ ਮਾਰਿਆ। ਦੇਖੋ ਇਹ ਡੇ ਲੇਟਰ ਖਾਲਿਸਤਾਨੀ ਟੈਰਰਿਸਟ ਐਂਡ ਰਿੰਦਾਜ਼ ਏਡ ਹੈਪੀ ਸੰਗੇੜਾ ਵਾਸ ਕਿਲਡ ਇਨ ਇਟਲੀ। ਹੁਣ ਇਟਲੀ ਦੇ ਵਿੱਚ ਵੀ ਕਿਉਂਕਿ ਇਹ ਗੱਲ ਜਿਹੜੀ ਟਾਰਗੇਟ ਕਿਲਿੰਗ ਹੈ ਕਿਉਂਕਿ ਬਾਹਰ ਜਦੋਂ ਕੋਈ ਖਬਰ ਆਈ ਉਹ ਛੁਪ ਛਾਪ ਗਈ। Within 24 hours, Khalistani terrorist Kulvinderjeet Khanpuria was likely brought from Bangkok. Arrest was shown in Delhi. ਕਿ ਗ੍ਰਿਫਤਾਰੀ ਦਿੱਲੀ 'ਚ ਦਿਖਾਈ, ਉਹਨੂੰ ਅਸੀਂ ਜਿਹੜਾ ਉੱਥੋਂ ਚੁੱਕ ਕੇ ਲਿਆਏ ਬੈਂਕਾਕ ਤੋਂ। ਫਿਰ ਜਿਹੜਾ ਉਹਨਾਂ ਨੇ ਹੋਰ ਕਸ਼ਮੀਰੀਆਂ ਦੇ 2-3 ਦੇ ਨਾਂ ਦਿੱਤੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਲੈਸ ਦੈਨ ਏ ਡੈਕੇਡ ਅਗੋ ਮੈਂ ਇੱਕ ਇੰਟੈਲੀਜੈਂਸ ਬਿਊਰੋ ਚੀਫ ਨੂੰ ਪੁੱਛਿਆ ਸੀ ਕਿ ਵੀ ਕੀ ਤੁਸੀਂ ਸਪਾਈ ਸਕੁਐਡਸ ਭੇਜਦੇ ਹੋ ਕੋਵਰਟ ਆਪਰੇਸ਼ਨ ਕਰਨ ਲਈ, ਕਿਲ ਕਰਨ ਲਈ ਕਿਸੇ ਨੂੰ? ਐਂਡ ਇਫ ਇਟ ਡਿਡ ਵਾਈ ਡਿਡਨਟ ਵੇਅਰ ਇਟ ਔਨ ਦਾ ਸਲੀਵਸ ਲਾਈਕ ਇਜ਼ਰਾਈਲ ਕਿ ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਇਜ਼ਰਾਈਲ ਦੀ ਤਰ੍ਹਾਂ ਮੋਸਾਦ ਦੀ ਤਰ੍ਹਾਂ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਜਿਵੇਂ ਉਹਨਾਂ ਨੇ ਲਈ ਜੀ। ਅਸੀਂ ਬਲੈਕ ਸਪਟੈਂਬਰ ਗੈਂਗ ਜਿਨ੍ਹਾਂ ਨੇ ਮਾਰੇ ਸੀ ਸਾਡੇ ਖਿਡਾਰੀ ਓਲੰਪਿਕ ਅਸੀਂ ਸਾਰੇ ਐਲੀਮੀਨੇਟ ਕਰਤੇ। ਤੇ ਉਹਨੇ ਜਿਹੜਾ ਕਹਿੰਦਾ ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਵਾਈ ਯੂ ਡਿਡਨਟ ਵੇਅਰ ਔਨ ਸਲੀਵਸ sipping tea on the lawns of his Luton's bungalow he had said Indians are culturally not yet really for such action ਕਿ ਕਰਦੇ ਹਾਂ ਅਸੀਂ ਕੋਵਰਟ ਕਰਕੇ ਮਾਰਦੇ ਹਾਂ ਪਰ ਅਜੇ ਅਸੀਂ ਉਸ ਦੀ ਜ਼ਿੰਮੇਵਾਰੀ ਲੈਣ ਦੀ ਹਿੰਮਤ ਨਹੀਂ ਰੱਖਦੇ ਕਿਉਂਕਿ ਇਹ ਸਾਡੀ ਜਿਹੜੀ ਹੈ ਤਹਿਜ਼ੀਬੀ ਹਕੀਕਤ ਨਹੀਂ ਹੈ। ਇਹ 8 ਸਾਲ ਪਹਿਲਾਂ ਦੀ ਗੱਲ ਹੈ। ਪਰ ਉਹਨਾਂ ਨੇ ਕਿਹਾ ਕਿ ਰੌਕਸ ਇੰਡੀਅਨਸ ਗ੍ਰੀਟਡ ਟੋਰੇਡੋਜ਼ ਟਾਇਰੇਡ as an official stamp on what they suspected that under Modi and Doval India has shed its security shyness ਕਿ ਜਦੋਂ ਹੁਣ ਟਰੂਡੋ ਨੇ ਕਿਹਾ ਔਰ ਜਿਵੇਂ ਇੰਡੀਅਨਸ ਨੇ ਉਹਨੂੰ ਕੀਤਾ ਰੀਬਫ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਦੱਸ ਦਿੱਤਾ ਹੈ ਵੀ ਸਾਨੂੰ ਇਹ ਕਹਿਣ 'ਚ ਕੋਈ ਸ਼ਰਮ ਨਹੀਂ ਹੈ ਵੀ ਅਸੀਂ ਮਾਰਿਆ, ਅਸੀਂ ਹੁਣ ਮੋਸਾਦ ਦੀ ਤਰ੍ਹਾਂ ਜਿਹੜਾ ਉਹ ਇਸ ਸ਼ਾਈਨੈਸ ਨੂੰ ਕਰ ਇਟ ਇਜ਼। ਫਿਰ ਉਹ ਕਹਿੰਦਾ ਕਿ ਵੀ ਇਹ ਜਦੋਂ ਕੋਈ ਬੰਦਾ ਟੌਪ ਮੋਸਟ ਲੇਅਰ ਦੇ ਉੱਤੇ ਬੈਠਾ ਹੁੰਦਾ ਸਿਕਿਉਰਿਟੀ ਐਸਟੈਬਲਿਸ਼ਮੈਂਟ ਦਾ ਉਹਨੇ ਸਾਨੂੰ ਕਿਹਾ ਕਿ ਜੀ ਇਹ ਪਾਕਿਸਤਾਨ ਤਾਂ ਲੱਖਾਂ ਕਰੋੜਾਂ ਡਾਲਰ ਖਰਚ ਕਰਦਾ ਹੈ ਮਦਰਸਿਆਂ ਰਾਹੀਂ ਜਾਂ ਦੂਜੇ ਰੈਡੀਕਲਾਈਜ਼ ਕਰਨ ਲਈ ਦੀ। ਵੀ ਕੈਨ ਹਾਇਰ ਹਿਟਮੈਨ ਫਰੋਮ ਐਨੀ ਲੇਨ ਇਨ ਲਾਹੌਰ ਕਰਾਚੀ ਔਰ ਪਸ਼ਾਵਰ ਫॉर ਐਜ਼ ਲਿਟਲ ਐਜ਼ ₹10,000 ਟੂ ਡੂ ਮਿਸਚਿਫ ਇਨਸਾਈਡ ਪਾਕਿਸਤਾਨ ਕਿ ਸਾਡੇ ਲਈ ਤਾਂ ਅਸੀਂ ਕਿਸੇ ਵੀ ਇਹਨਾਂ ਸ਼ਹਿਰਾਂ ਦੀਆਂ ਗਲੀਆਂ 'ਚੋਂ ਹਿਟਮੈਨ 10,000 ਰੁਪਏ 'ਚ ਖਰੀਦ ਸਕਦੇ ਹਾਂ। ਦੇ ਹੈਵ ਟੂ ਸਪੈਂਡ ਕਰੋੜਸ ਔਨ ਇੰਡੋਕਟਰੀਨੇਟਿੰਗ ਟ੍ਰੇਨਿੰਗ ਐਂਡ ਐਕਸਪੋਰਟਿੰਗ ਟੈਰਰਿਸਟ ਇਨਟੂ ਇੰਡੀਆ। ਉਹ ਕਰੋੜਾਂ ਖਰਚ ਕਰਦੇ ਨੇ ਔਰ ਅਸੀਂ ਜਿਹੜਾ ਇਵੇਂ ਕਰਦੇ ਔਰ ਅਖੀਰ 'ਚ ਉਹਨੇ ਗੱਲ ਮੁਕਾਈ। ਐਨੀ ਕੰਟਰੀ ਦੈਟ ਹਾਰਬਰਸ ਟੈਰਰਿਸਟ ਐਂਡ ਟੈਰਰ ਸਿੰਪੈਥਾਈਜ਼ਰ ਇਨ ਇਟਸ ਬੈਕਯਾਰਡ unwittingly creates a vicious ecosystem like Pakistan which one day turns on its host. Canada under Justin Trudeau has much to fear and learn from that chilling hiring prophecy. ਇਹ ਉਹਨੂੰ ਵਾਰਨ ਕਰ ਰਿਹਾ ਕਿ ਇਹ ਜਿਵੇਂ ਤੁਸੀਂ ਇਹ ਕਰਦੇ ਹੋ ਤੁਹਾਨੂੰ ਇਹਦਾ ਜਵਾਬਦੇਹ ਹੋਣਾ ਪਏਗਾ। ਸੋ ਇਸ ਤੋਂ ਕੋਈ ਭੁਲੇਖਾ ਤਾਂ ਨਹੀਂ ਹੈ ਕਿ ਵੀ ਇਹ ਹੁਣ ਕਿਸ ਹੱਦ ਤੱਕ ਜਿਹੜੇ ਨੇ ਆਫਰੇ ਹੋਏ ਨੇ ਭੂਤਰੇ ਹੋਏ ਨੇ ਔਰ ਜਸਟਿਨ ਟਰੂਡੋ ਨੂੰ ਵੀ ਇਹ ਧਮਕੀਆਂ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਪਰ ਉਹਨੇ ਕੋਈ
ਜਿਹੜਾ ਉਹ ਲੁਕ ਲੁਕਾ ਨਹੀਂ ਰੱਖਿਆ ਕਿ ਵੀ ਅੱਗੇ ਕਰਦੇ ਪਹਿਲਾਂ ਵੀ ਅਸੀਂ ਕੋਵਿਡ ਸੀ, ਲੇਕਿਨ ਹੁਣ ਅਸੀਂ ਸਲੀਵ ਦੇ ਉੱਤੇ ਬੰਨ੍ਹ ਲਿਆ। ਮੋਸਾਦ ਵਾਂਗ ਅਸੀਂ ਕਹਿੰਦੇ ਹਾਂ ਕਿ ਵੀ ਆਹ ਜਿਹੜਾ 2 ਸਾਲਾਂ ਦੇ ਵਿੱਚ ਅਸੀਂ 1 ਦਰਜਨ ਤੋਂ ਜ਼ਿਆਦਾ ਮਾਰਨ, ਉਹ 'ਚ 6 ਸਿੱਖ ਨੇ, 6 ਕਸ਼ਮੀਰੀ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਫਿਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।